जुल्फकार जोगी ना है मेरा। साडा खानदानी पेशा है सप फड़न दा। ते बड़े बड़े जहरीले सप आउंदे ने, कोई संघ चूड़ होंदा है, कोई कोबरा होंदा है, कोई तिलगर होंदा है। मणका मतलब होंदा जिहड़ा लड़ जावे तां उत्ते असीं लाने आ, जहर खिच लैंदा सारी, चूस लैंदा है। हाँ, सप दे सिर च मणका नहीं होंदा, सप च होंदा ही नहीं मणका। मारखोर बकरा होंदा है, वो सप खांदा है, वो मतलब उगाल करदा है, ओहदी झग दा जिहड़ा मणका बनदा है। पंजाबी लहरां टीवी नाल मियाँ आसिफ अली एक बारी फिर तुहाडी खिदमत 'ਚ हाज़र है। आजो मेरे नाल एक जोगी नाल तुहानूं मिलवाने। बस गेले जुल्फकार जोगी ना है मेरा। अच्छा, साडा खानदानी पेशा है सप फड़न दा। ते बड़े बड़े जहरीले सप आउंदे ने, कोई संघ चूड़ होंदा है, कोई कोबरा होंदा है, कोई तिलगर होंदा है। ते शुरू तो असीं सप ही, साडा काम ही सप्पां दा है। ते साडा रोजी रजक यही है, सप फड़ने आ ते गुजारा करने आ। ते रोजी तो बड़े तंग आ असीं, ते बड़े औखे होए पए आ। ना जमीन हैगी, ना कोई शै हैगी, समझ ताजी मंग पेन के गुजारा करने ते खाने। सप मतलब फड़ने खुद पुट के फड़ लई, या बीन वजा के किसी के घर च होवे, बीन वजा के कढ़ लिया, किस खुड होवे तो खुड च पुट के फड़ लिया। ते मणका हुंदा साडे कोल, वो मतलब लड़ उड़ जाए तो मणका लाने असीं। ते साडा बस कम ही खानदानी जोगी असीं। ते शादी करने जहेज च मतलब कोई सप दे दिता, ते बस यही साडा पेशा है जोगियां दा। मणका मतलब होंदा जिहड़ा लड़ जावे तो उत्ते असीं लाने आ, जहर खिच लैंदा सारी, चूस लैंदा है। होंदा हड्डी तरह मणका, जिद्दां मतलब लड़िया ते लाया ते जहर खिच लई सारी। बस ये होंदा अद्धे घंटे ताईं, अद्धे घंटे अंदर अंदर लड़िया ताज़ा होए तो फिर वो मतलब ला दिंदे आ ते जहर खिच लैंदा है।
ਤੇ ਜ਼ਿਆਦਾ ਦੇਰ ਹੋ ਜਾਵੇ ਤਾਂ ਫਿਰ ਨਹੀਂ ਉਹ ਜ਼ਹਿਰ। ਮਣਕਾ ਹੁੰਦਾ ਹੈ ਆਪਣਾ ਮਾਰਖੋਰ ਬੱਕਰਾ ਪਹਾੜੀ, ਉਹਦੀ ਹੁੰਦੀ ਹੈ ਝੱਗ। ਉਹ ਮਤਲਬ ਜਿਹੜੀ ਉਹ ਸੱਪ ਖਾਂਦਾ ਹੈ, ਉਹਦੀ ਜਿਹੜੀ ਝੱਗ ਡਿੱਗਦੀ ਆ ਉਹ ਸਮਝ ਲਾ ਮਣਕਾ ਬਣਦਾ ਹੈ। ਤੇ ਉਹ ਮਤਲਬ ਫਿਰ ਪੈਰਾਂ ਨਾਲ ਆਪਣਿਆਂ ਨਾਲ ਵੰਜਾ ਜਾਂਦਾ ਹੈ, ਗਵਾ ਜਾਂਦਾ ਹੈ। ਤੇ ਫਿਰ ਉਹ ਕਿਸੇ ਤੇੜੇ 'ਚ ਰਹਿ ਜਾਏ ਤਾਂ ਉਹ ਲੱਭਣਾ ਪੈਂਦਾ ਹੈ। ਫਿਰ ਉਹ ਮੁਕੱਦਰ ਨਾਲ ਕਿਸਮਤ ਨਾਲ ਲੱਭਦਾ ਹੈ ਤੇ ਫਿਰ ਉਹ ਜ਼ਹਿਰ ਖਿੱਚਦਾ ਹੈ। ਸੱਪ ਦੇ ਸਿਰ 'ਚ ਮਣਕਾ ਨਹੀਂ ਹੁੰਦਾ, ਸੱਪ 'ਚ ਹੁੰਦਾ ਹੀ ਨਹੀਂ ਮਣਕਾ। ਮਾਰਖੋਰ ਬੱਕਰਾ ਹੁੰਦਾ ਹੈ, ਉਹ ਸੱਪ ਖਾਂਦਾ ਹੈ, ਉਹ ਮਤਲਬ ਉਗਾਲ ਕਰਦਾ ਹੈ, ਉਹਦੀ ਝੱਗ ਦਾ ਜਿਹੜਾ ਮਣਕਾ ਬਣਦਾ। ਸਾਡੇ ਕੋਲ ਮਤਲਬ ਮਣਕਾ ਹੋਣਾ ਹੈਗਾ ਨਾ, ਮੇਰੇ ਕੋਲ ਵੀ ਪਹਾੜਾਂ 'ਚ ਅਸੀਂ ਲੱਭ ਕੇ ਲਿਆਂਦਾ। ਤੇ ਉਹ ਮਤਲਬ ਪਹਾੜ ਦੇ ਵਿੱਚ ਗਏ ਜਾਂਦੇ ਆ 5-5 10-10 ਦਿਨ ਰਹਿ ਕੇ ਤੇ ਉਹ ਲੱਭਣਾ ਪੈਂਦਾ, ਲੱਭ ਕੇ ਤੇ ਫਿਰ ਲਿਆਉਂਦੇ ਆ। ਤੇ ਹੁਣ ਲੱਭ ਕੇ ਲਿਆਇਆ ਹੋਇਆ, ਹੁਣ ਕਿਸੇ ਨੂੰ ਅੱਲਾ ਨਾ ਕਰੇ ਲੜ ਉੜ ਜਾਵੇ ਤਾਂ ਅਸੀਂ ਲਾ ਲੈਂਦੇ ਆ ਤੇ ਉਹ ਜ਼ਹਿਰ ਖਿੱਚ ਲੈਂਦਾ। ਕੁੜੀਆਂ ਨੂੰ ਦਾਜ ਦਿੰਦੇ ਆ, ਜਹੇਜ ਦਿੰਦੇ ਆ, ਸੱਪ ਦਾ ਮਣਕਾ ਇਹ ਜਹੇਜ ਦਿੰਦੇ ਆ। ਹਾਂ ਉਹ ਵੀ ਹੁੰਦੀ, ਹੱਥ ਜੋੜੀ ਹੁੰਦੀ ਹੈ, ਗਿੱਦੜ ਸਿੰਘੀ ਹੁੰਦੀ, ਉਹ ਵੀ ਹੁੰਦੀ ਹੈ, ਲੇਕਿਨ ਮਣਕਾ ਲਾਜ਼ਮੀ ਹੁੰਦਾ। ਉਹ ਬਸ ਹੁੰਦੀ ਉਹ ਮਤਲਬ ਸਤਾਰਾ ਹੁੰਦਾ ਇੱਕ। ਹਾਂ ਗਿੱਦੜ ਦਾ ਸਤਾਰਾ ਹੁੰਦਾ, ਸਫੈਦ ਗਿੱਦੜ ਦਾ ਸਤਾਰਾ ਹੁੰਦਾ। ਸਫੈਦ ਚਿੱਟਾ ਗਿੱਦੜ ਹੁੰਦਾ ਹੈ, ਉਹਦੇ ਮੱਥੇ 'ਚ ਜਿਹੜਾ 100 ਸਾਲ ਤੋਂ ਟੱਪਦਾ ਹੈ, ਉਹਦੇ ਮੱਥੇ ਦਾ ਸਤਾਰਾ ਹੁੰਦਾ ਹੈ ਗਿੱਦੜ ਸਿੰਘੀ। ਜਦੋਂ 100 ਸਾਲ ਤੋਂ ਟੱਪਦਾ, ਜਿੱਦਾਂ ਚੀਚਕਾ ਬੱਕਰੀ ਨੂੰ ਲੱਗਦਾ ਇੱਦਾਂ ਚੀਚਕਾ ਲੱਗਦਾ ਹੈ, ਫਿਰ ਉਹ ਡਿੱਗਦਾ ਹੈ 100 ਸਾਲ ਤੋਂ ਬਾਅਦ। ਤੇ ਫਿਰ ਉਹ ਲੱਭਣਾ ਪੈਂਦਾ, ਕਿਸਮਤ ਨਾਲ ਲੱਭਦਾ ਹੈ। ਤੇ ਉਹ ਫਿਰ ਮਤਲਬ ਉਹ ਵੀ ਅਸੀਂ ਜਹੇਜ ਦਿੰਦੇ ਹਾਂ ਬੱਚੀਆਂ ਨੂੰ। ਗਿੱਦੜ ਸਿੰਘੀ ਇੱਕ ਸੱਪ ਦਾ ਮਤਲਬ ਮਣਕਾ ਤੇ ਹੱਥਾਂ ਜੋੜੀ, ਉਹ ਮਤਲਬ ਉੱਲੂ ਦੇ ਵਿੱਚੋਂ ਨਿਕਲਦੀ ਹੈ। ਉੱਲੂ ਦੇ ਵਿੱਚ ਮਤਲਬ ਉਹ ਹੁੰਦੀ ਹੱਥਾਂ ਜੋੜੀ ਉੱਲੂ ਦਾ ਮਾਸ ਦੇ ਨਾਲ, ਉਹ ਵੀ ਮਤਲਬ ਜਹੇਜ ਦਿੰਦੇ ਹਾਂ ਅਸੀਂ। ਨਹੀਂ ਅੱਗ ਨਹੀਂ ਨਿਕਲਦੀ, ਉਹਦਾ ਮੱਥੇ ਦਾ ਸਤਾਰਾ ਹੁੰਦਾ ਗਿੱਦੜ ਸਿੰਘੀ। ਹਾਂਜੀ ਉਹ ਚਮਕਦਾ। ਉਹ ਫਿਰ ਜਦੋਂ 100 ਸਾਲ ਤੋਂ ਟੱਪਦਾ ਫਿਰ ਉਹ ਡਿੱਗ ਜਾਂਦੀ ਹੈ। ਆਣ ਖਾਣੇ ਵੀ ਹੁੰਦਾ ਹੈ, ਮਤਲਬ ਪਦਮ ਵੀ ਹੁੰਦਾ ਹੈ, ਸੰਗਚੂੜ ਵੀ ਹੁੰਦਾ ਹੈ, ਕੋਬਰਾ ਵੀ ਹੁੰਦਾ ਹੈ, ਜਲੇਬੀ, ਖਪਰਾ, ਲੁੰਡੀ, 100 ਤੋਂ ਉੱਤੇ ਨਸਲਾਂ ਨੇ ਸੱਪ ਦੀਆਂ। ਸਭ ਤੋਂ ਜ਼ਹਿਰੀਲਾ ਕਾਲਾ ਹੁੰਦਾ ਹੈ, ਸ਼ੀਸ਼ਨਾਗ ਹੁੰਦਾ ਜਿਹੜਾ ਫੂਕ ਲਾ ਕੇ ਅੱਗ ਲਾ ਦੇਵੇ। ਬਲੈਕ ਕੋਬਰਾ ਹੁੰਦਾ ਜਿਹੜਾ ਮਤਲਬ ਜ਼ਹਿਰ ਪਚਕਾਰੀ ਦੰਦ 'ਚੋਂ ਜ਼ਹਿਰ ਸੁੱਟਦਾ ਬੰਦੇ ਦੇ ਉੱਤੇ। ਤੇ ਉਹ ਸਭ ਤੋਂ ਇਹ ਕੋਬਰਾ ਆਪਣਾ ਜ਼ਹਿਰੀਲੇ ਹੁੰਦੇ ਨੇ। ਆਪਣੇ ਇੱਥੇ ਹੀ ਕਾਲਾ ਪਾਇਆ ਜਾਂਦਾ ਹੈ, ਲੁੰਡੀ ਪਾਇਆ ਜਾਂਦਾ ਹੈ, ਸੰਗਚੂੜ ਤੇ ਆਪਣਾ ਜਲੇਬੀ ਤੇ ਕੋਬਰਾ ਇੱਥੇ ਆਪਣੇ ਇਲਾਕੇ 'ਚ ਘੱਟ ਨਹੀਂ ਪਾਇਆ ਜਾਂਦਾ, ਉਹ ਜੰਗਲਾਤ 'ਚ ਹੁੰਦਾ। ਅਸੀਂ ਬੜੀ ਦੂਰ ਜਾਂਦੇ ਹਾਂ, ਮਤਲਬ ਮੁਲਤਾਨ ਤਾਈਂ ਜਾਂਦੇ ਹਾਂ, ਆਪਣਾ ਦੇਰੇ ਗਾਜੀ ਖਾਂ ਤਾਈਂ ਜਾਂਦੇ ਹਾਂ ਤੇ ਇੱਧਰ ਹਾਸਲਪੁਰ ਤਾਈਂ ਜਾਂਦੇ ਹਾਂ। ਬਸ ਰੋਜੀ ਦੇ ਪਿੱਛੇ ਪੇਟ ਦੀ ਖਾਤਰ ਦੂਰ ਨਿਕਲ ਜਾਂਦੇ ਹਾਂ।